ਪੰਜਾਬੀ ਰੇਡੀਓ ਯੂਐਸ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 24 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜਿੰਨੇ ਵੀ ਸਾਡੇ ਸਰੋਤੇ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ ਅਤੇ YouTube 'ਤੇ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਜਾਈਏ। ਸਭ ਤੋਂ ਪਹਿਲੀ ਖਬਰ, ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਗਿੰਗਸਬਰਗ ਆ, ਰੂਥ ਗਿੰਗਸਬਰਗ, ਉਹਨਾਂ ਨੂੰ ਆਪਣੇ ਜਿਹੜੇ ਆ ਸ਼ਰਧਾ ਦੇ ਫੁੱਲ ਜਿਹੜੇ ਭੇਂਟ ਕਰਨ ਗਏ, ਅਤੇ ਉਸ ਤੋਂ ਬਾਅਦ ਉੱਥੇ ਬਹੁਤ ਸਾਰੇ ਲੋਕ ਕਈ ਪ੍ਰੋਟੈਸਟ ਵੀ ਕਰ ਰਹੇ ਸੀ। ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜਾ ਵੂ ਵੀ ਕੀਤਾ, ਭਈ ਵੋਟ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਆਊਟ ਕਰਨਾ ਚਾਹੀਦਾ, ਜਿਸ ਦਾ ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਬੁਰਾ ਵੀ ਮਨਾਇਆ ਹੈਗਾ ਆ। ਇਸ ਤੋਂ ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਿਆਟਲ ਤੋਂ ਆ ਰਹੀ ਆ। ਸਿਆਟਲ ਦੇ ਵਿੱਚ ਕਹਿੰਦੇ ਪਈ ਇੱਕ ਪੁਲਿਸ ਆਫਿਸਰ ਆਪਣੇ ਬਾਈਕ ਦੇ ਉੱਤੇ ਜਾ ਰਿਹਾ ਸੀ, ਅਤੇ ਉੱਥੇ ਪ੍ਰੋਟੈਸਟਰਸ ਕਾਫੀ ਸੀ, ਜੋ ਕਿ ਪੁਲਿਸ ਵਾਲਿਆਂ ਨਾਲ ਵੀ ਕੁਛ ਨਾ ਕੁਛ ਉਹ ਪੱਥਰ ਸਿੱਟ ਰਹੇ ਸੀ ਜਾਂ ਕਿਸੇ ਤਰ੍ਹਾਂ ਉਹਨਾਂ ਦੇ ਸ਼ਰਾਰਤ ਕਰ ਰਹੇ ਸੀ। ਅਤੇ ਇਸ ਪੁਲਿਸ ਆਫਿਸਰ ਦੀ ਇੱਕ ਵੀਡੀਓ ਜਿਹੜੀ ਆ ਉਹ ਬਣ ਗਈ, ਜਿਹੜਾ ਉਸਨੇ ਬਾਈਕ ਦੇ ਉੱਤੇ ਜਾ ਰਿਹਾ ਸੀ, ਜਿਹੜੇ ਸਾਈਕਲ 'ਤੇ ਜਾ ਰਿਹਾ ਸੀ, ਉਹ ਉਸਨੇ ਇੱਕ ਪ੍ਰੋਟੈਸਟਰ ਦੇ ਸਿਰ ਉੱਪਰ ਦੀ ਜਿਹੜਾ ਲੰਘਾ ਦਿੱਤਾ। ਸੋ ਇਹ ਕਿੰਗਸ ਕਾਉਂਟੀ ਦੇ ਸ਼ੈਰਿਫ ਆਫਿਸ ਸੀਗੇ। ਇਸ ਤੋਂ ਬਾਅਦ ਇਸ ਪੁਲਿਸ ਆਫਿਸਰ ਦੀ ਜਿਹੜੀ ਆ ਛੁੱਟੀ ਕਰ ਦਿੱਤੀ ਗਈ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ, ਸਿਆਟਲ ਦੇ ਵਿੱਚ ਜਿਹੜੀ ਹੈਗੀ ਆ ਕਾਫੀ ਮਹੀਨਿਆਂ ਤੋਂ ਜਿਹੜੀ ਕਸ਼ਮਕਸ਼ ਚੱਲ ਰਹੀ ਹੈਗੀ ਆ ਪੁਲਿਸ ਅਤੇ ਆਮ ਜਿਹੜੇ ਲੋਕ ਆ ਉਹਨਾਂ ਦੇ ਵਿਚਾਲੇ। ਸਿਆਟਲ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਇਨਵੈਸਟੀਗੇਸ਼ਨ ਯੂਨਿਟ ਹੈਗੀ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਜਿਹੜੇ ਸਿਆਟਲ ਪੁਲਿਸ ਦੇ ਜਿੰਨੇ ਵੀ ਆਫਿਸਰਸ ਹੈਗੇ ਆ, ਉਹ ਜੋ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਕਰਦੇ ਹੈਗੇ ਆ, ਅਤੇ ਉਹਨਾਂ ਨੂੰ ਕ੍ਰਿਮੀਨਲ ਕੰਡਕਟ ਦੇ ਵਿੱਚ ਜਿਹੜਾ ਚਾਰਜ ਕੀਤਾ ਜਾ ਸਕਦਾ ਜੇ ਉਹ ਇੱਦਾਂ ਦੀ ਕੋਈ ਐਕਟੀਵਿਟੀ ਕਰਦੇ ਹੈਗੇ ਆ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਸਟਿਮੂਲਸ ਪੈਕੇਜ ਨੂੰ ਲੈ ਕੇ ਹੈਗੀ ਆ। ਇੱਕ ਵਾਰ ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਵੀ ਕਾਫੀ ਸਾਰਾ ਜ਼ੋਰ ਲਾਉਣ ਤੋਂ ਬਾਅਦ ਡੈਮੋਕਰੇਟ ਅਤੇ ਰਿਪਬਲਿਕਨ ਦੋਨੋਂ ਜਿਹੜੇ ਆ ਉਹ ਚੁੱਪ ਹੋ ਗਏ ਸੀ ਵੀ ਹੁਣ ਸਟਿਮੂਲਸ ਪੈਕੇਜ ਦੇ ਉੱਤੇ ਕੋਈ ਵਰਕਆਊਟ ਨਹੀਂ ਹੋਣਾ। ਪਰ ਅੱਜ ਜਿਹੜੀ ਰਿਪੋਰਟ ਆਈ ਹੈਗੀ ਆ, ਉਸ ਰਿਪੋਰਟ ਦੇ ਮੁਤਾਬਕ ਜਿਹੜੀ ਆ ਅਨਪਲਾਈਮੈਂਟ ਜਿਹੜੀ ਆ ਉਹ ਕਾਫੀ ਵਧੀ ਹੈਗੀ ਆ। ਸੋ ਹੁਣ ਫੇਰ ਹਾਊਸ ਜਿਹੜੇ ਡੈਮੋਕਰੇਟਸ ਹੈਗੇ ਆ, ਉਹ $2.4 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਜਿਹੜਾ ਆ ਉਹਦੇ ਬਾਰੇ ਡਿਸਕਸ ਕਰਨ ਜਾ ਰਹੇ ਹੈਗੇ ਆ, ਜਿਹਦੇ ਵਿੱਚ ਅਨਪਲਾਈਮੈਂਟ ਏਡ ਅਤੇ ਹੋਰ ਜਿਹੜੀਆਂ ਡਾਇਰੈਕਟ ਪੇਮੈਂਟਸ ਆ ਉਹਨਾਂ ਦੀ ਜਿਹੜੀ ਗੱਲਬਾਤ ਕੀਤੀ ਗਈ ਹੈਗੀ ਆ। ਪਿਛਲੇ ਦਿਨਾਂ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਸੀ ਵੀ ਬਿਲਕੁਲ ਜੇ ਜਿਹੜਾ ਇਹ ਮਨੀ ਹੈਗਾ ਆ ਇਸ ਨੂੰ ਵਧਾਉਣਾ ਪਵੇ, ਮੈਂ ਉਸ ਦੇ ਹੱਕ ਦੇ ਵਿੱਚ ਹਾਂ, ਕਿਉਂਕਿ ਜਿਹੜੇ ਰਿਪਬਲਿਕਨ ਸੈਨੇਟਰ ਸੀਗੇ ਉਹ ਕਹਿੰਦੇ ਸੀ ਵੀ 1 ਟ੍ਰਿਲੀਅਨ ਤੋਂ ਉੱਪਰ ਅਸੀਂ ਜਿਹੜਾ ਪੈਸਾ ਉਹ ਨਹੀਂ ਸਪੈਂਡ ਕਰਨਾ ਇਸ ਪੈਕੇਜ ਦੇ ਵਿੱਚ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਕਿਉਂਕਿ ਜਿਹੜੀ ਫਾਈਨੈਂਸ਼ੀਅਲੀ ਕਾਫੀ ਕੰਡੀਸ਼ਨ ਬੁਰੀ ਚੱਲ ਰਹੀ ਆ ਇਸ ਵੇਲੇ ਪੂਰੇ ਮੁਲਕ ਦੇ ਵਿੱਚ, ਅਨਪਲਾਈਮੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੀ ਆ। ਅਤੇ ਹੁਣ ਫਿਰ ਜਿਹੜੇ ਸਟੀਵਨ ਮਨੂਚਿਨ ਹੈਗੇ ਆ ਟਰੇਰੀ ਸੈਕਟਰੀ, ਅਤੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ਼ ਆ, ਉਹਨਾਂ ਨੇ ਪਿਛਲੇ ਦਿਨਾਂ 'ਚ ਬਿਆਨ ਦਿੱਤਾ ਸੀ ਵੀ $1.3 ਟ੍ਰਿਲੀਅਨ ਤੱਕ ਉਹ ਜਾ ਸਕਦੇ, ਜਿਹਦੇ ਵਿੱਚ ਜਿਹੜੇ ਆ $600 ਐਕਸਟਰਾ ਜਿਹੜਾ ਦਿੱਤਾ ਜਾਂਦਾ ਸੀ ਫੈਡਰਲ ਗੌਰਮੈਂਟ ਵੱਲੋਂ, ਉਹ ਵੀ ਇਨਕਲੂਡ ਕੀਤਾ ਜਾ ਸਕਦਾ ਆ। PPP ਲੋਨ ਹੋਰ ਜਿਹੜੇ ਦੇਣ ਦੇ ਬਾਰੇ ਇਹ ਵੀ ਜਿਹੜੀ ਗੱਲਬਾਤ ਆ ਕੀਤੀ ਜਾ ਸਕਦੀ ਹੈਗੀ ਆ, ਕਿਉਂਕਿ ਇੱਕ ਵਾਰ ਤਾਂ ਇਹ ਗੱਲ ਹੋ ਗਈ ਸੀ ਵੀ ਹੋ ਸਕਦਾ ਵੀ ਹੁਣ ਜਿਹੜੀ ਇਲੈਕਸ਼ਨ ਆ ਉਸ ਤੋਂ ਬਾਅਦ ਹੀ ਕੋਈ ਨਾ ਕੋਈ ਜਿਹੜਾ ਡਿਸੀਜਨ ਹੋਊਗਾ। ਪਰ ਲੱਗਦਾ ਆ ਵੀ ਅੱਜ ਜਿਹੜੇ ਬਿਆਨ ਆ ਰਹੇ ਆ ਨੈਂਸੀ ਪਲੋਸੀ ਵੱਲੋਂ, ਉਹਦੇ ਉੱਤੇ ਕੋਈ ਨਾ ਕੋਈ ਜਿਹੜਾ ਵਰਕਆਊਟ ਚੱਲ ਰਿਹਾ ਆ। ਸੋ ਹੋਪਫੁਲੀ ਕੁਛ ਨਾ ਕੁਛ ਜਿਹੜਾ ਆ ਇਹਦੇ 'ਤੇ ਪੋਜ਼ੀਟਿਵ ਜਿਹੜਾ ਰਿਜ਼ਲਟ ਆਊਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕੁਛ ਕੁ ਐਗਜ਼ੀਕਿਊਟਿਵ ਆਰਡਰਸ ਜਿਹੜੇ ਸਾਈਨ ਕਰ ਰਹੇ ਹੈਗੇ ਆ। ਪਿਛਲੇ ਹਫ਼ਤਿਆਂ ਦੇ ਦੌਰਾਨ ਬਹੁਤ ਸਾਰਾ ਪ੍ਰਚਾਰ ਉਹਨਾਂ ਦੇ ਉਲਟ ਕੀਤਾ ਗਿਆ ਵੀ ਜਿਹੜੀ ਕਰੋਨਾ ਵਾਇਰਸ ਜਿਹੜਾ ਮੈਡੀਕਲ ਹੈਗਾ ਆ, ਓਬਾਮਾ ਕੇਅਰ ਆ, ਉਸ ਨੂੰ ਲੈ ਕੇ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਸ ਨੂੰ ਬੰਦ ਕਰਨਾ ਚਾਹੁੰਦਾ ਹੈਗਾ ਆ।
ਅਤੇ ਉਹਦੇ ਸੰਬੰਧ ਦੇ ਵਿੱਚ ਹੁਣ ਉਹ ਪਹਿਲੇ ਦਿਨ ਤੋਂ ਹੀ ਵੈਸੇ ਕਹਿੰਦੇ ਆਏ ਸੀ, ਜਦੋਂ ਤੋਂ ਹੀ ਇਲੈਕਸ਼ਨ ਹੋਈ ਸੀ, ਵੀ ਮੈਂ ਅਗਰ ਅਵਾਮਾ ਕੇਅਰ ਨੂੰ ਟਰਨ ਡਾਊਨ ਜਾਂ ਓਵਰਟਰਨ ਵੀ ਕੀਤਾ ਅਤੇ ਜਿਹੜੀ ਇੰਸ਼ੋਰੈਂਸ ਕੰਪਨੀਆਂ ਆ ਉਹ ਉਹਨਾਂ ਨੂੰ ਛੁੱਟੀ ਨਹੀਂ ਦਊਂਗਾ, ਵੀ ਜਿਹੜੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੀ ਜਿਹੜੀ ਗੱਲਬਾਤ ਸੀ ਉਸ ਨੂੰ ਉਹਦੇ ਵਿੱਚ ਇਨਕਲੂਡ ਕੀਤਾ ਜਾਊਗਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਇਹ ਸਾਈਨ ਕਰਨ ਜਾ ਰਹੇ ਆ, ਜਿਹਦੇ ਵਿੱਚ ਜੇ ਕਿਸੇ ਨੂੰ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੋਵੇ ਅਤੇ ਉਸ ਨੂੰ ਜਿਹੜੀ ਆ ਇੰਸ਼ੋਰੈਂਸ ਕੰਪਨੀ ਆ ਉਹ ਇੰਸ਼ੋਰੈਂਸ ਡਿਨਾਈ ਨਹੀਂ ਕਰ ਸਕਦੀ ਹੈਗੀ। ਸੋ ਇਸੇ ਤਰ੍ਹਾਂ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹਨਾਂ ਦਾ ਅਮਰੀਕਾ ਫਸਟ ਹੈਲਥ ਕੇਅਰ ਪਲਾਨ ਦੇ ਅੰਡਰ ਉਹ ਸ਼ਾਰਲਟ ਨਾਰਥ ਕੈਰੋਲੀਨਾ ਦੇ ਵਿੱਚ ਸਾਈਨ ਹੋਏਗਾ। ਅਤੇ ਬਹੁਤ ਸਾਰੇ ਲੋਕ ਇਹ ਵੀ ਸੋਚ ਰਹੇ ਆ ਵੀ ਜਿਹੜੀ ਓਬਾਮਾ ਕੇਅਰ ਆ ਇਹ ਰਿਪੀਲ ਹੋ ਸਕਦੀ ਆ। ਹੁਣ ਇਹ ਡਿਪੈਂਡ ਕਰਦਾ ਹੈਗਾ ਸੁਪਰੀਮ ਕੋਰਟ ਤੱਕ ਜਾਣਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਜੇ ਇੱਕ ਹੋਰ ਸੁਪਰੀਮ ਕੋਰਟ ਦੇ ਜੱਜ ਲੱਗ ਜਾਂਦੇ ਆ ਰਿਪਬਲਿਕਨਾਂ ਵੱਲੋਂ, ਅਤੇ ਇਹ ਟਰਨ ਡਾਊਨ ਵੀ ਜਿਹੜਾ ਆ ਓਵਰਟਰਨ ਹੋ ਸਕਦਾ ਹੈਗਾ। ਸੋ ਇਹਦੇ ਵਿੱਚ ਕਾਫੀ ਚੇਂਜਸ, ਈਵਨ ਦੋ ਇਹ ਮੈਟਰ ਨਹੀਂ ਕਰਦਾ ਵੀ ਅਗਲੇ ਸਾਲ ਪ੍ਰੈਜ਼ੀਡੈਂਟ ਕੌਣ ਬਣਦਾ ਹੈਗਾ, ਇਹ ਓਵਰਟਰਨ ਹੋ ਸਕਦਾ ਹੈਗਾ ਆ। ਸੋ ਇਹਦੇ ਬਾਰੇ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਹੋਊਗੀ ਅਤੇ ਪਤਾ ਲੱਗੂਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੱਕ ਕ੍ਰਿਸਟੋਫਰ ਬਿਅਲਵਾ ਨਾਮ ਦਾ ਫੈਡਰਲ ਇਨਮੇਟ ਸੀਗਾ, ਉਸ ਨੂੰ ਇੰਡੀਆਨਾ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ ਆ ਉਹਦੀ ਐਗਜ਼ੀਕਿਊਸ਼ਨ ਦੇ ਉੱਤੇ ਪਹਿਲਾਂ ਉਹਨੂੰ ਚੇਂਜ ਕਰਨ ਦੇ ਲਈ ਨਾਂਹ ਕਰ ਦਿੱਤੀ ਸੀ। ਸੋ ਉਸ ਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ, ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਹੈ। ਇਹ 7ਵੀਂ ਫੈਡਰਲ ਐਗਜ਼ੀਕਿਊਸ਼ਨ ਹੈਗੀ ਆ। ਜਸਟਿਸ ਡਿਪਾਰਟਮੈਂਟ ਨੇ ਇਹ 17 ਸਾਲਾਂ ਬਾਅਦ ਪ੍ਰੈਕਟਿਸ ਦੁਆਰਾ ਕੀ ਸ਼ੁਰੂ ਕੀਤੀ ਹੈਗੀ ਆ ਐਗਜ਼ੀਕਿਊਸ਼ਨਸ ਦੀ। ਜਿਹੜਾ ਇਹ ਬਿਅਲਵਾ ਨਾਮ ਦਾ 20 ਸਾਲਾਂ ਜਿਹੜਾ ਬਿਅਲਵਾ ਨਾਮ ਦਾ ਜਿਹੜਾ ਇਹ ਕ੍ਰਿਸਟੋਫਰ ਬਿਅਲਵਾ ਨਾਮ ਦਾ ਬੰਦਾ ਆ, ਇਸ ਨੂੰ 20 ਸਾਲ ਪਹਿਲਾਂ 1999 ਦੇ ਦੌਰਾਨ ਇੱਕ ਮਰਡਰ ਦੇ ਚਾਰਜਸ ਦੇ ਵਿੱਚ ਸਜ਼ਾ ਹੋਈ ਸੀ, ਜਿਹੜੇ ਇਸ ਨੇ 2 ਯੂਥ ਮਿਨਿਸਟਰਸ ਫੋਰਟ ਹੁੱਡ ਟੈਕਸਸ ਦੇ ਵਿੱਚ ਉਹਨਾਂ ਦਾ ਕਤਲ ਕੀਤਾ ਸੀ। ਉਸ ਟਾਈਮ ਦੇ ਉੱਤੇ ਕ੍ਰਿਸਟੋਫਰ ਬਿਅਲਵਾ 19 ਸਾਲਾਂ ਦਾ ਸੀਗਾ ਅਤੇ ਉਸ ਨੂੰ ਜਿਹੜੀ ਸਜ਼ਾ ਹੋਈ ਸੀਗੀ ਮੌਤ ਦੀ, ਅਤੇ ਹੁਣ ਲਗਭਗ 21 ਸਾਲਾਂ ਬਾਅਦ ਉਸ ਨੂੰ ਜਿਹੜਾ ਆ ਐਗਜ਼ੀਕਿਊਟ ਕੀਤਾ ਗਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਰੋਨਾ ਵਾਇਰਸ ਨਾਲ ਰਿਲੇਟਡ ਆ। ਕਹਿੰਦੇ ਜਿਹੜੇ ਨਵੇਂ ਕੇਸ ਆ ਰਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ 20 ਸਾਲ ਤੋਂ ਲੈ ਕੇ 30 ਸਾਲ ਦੇ ਵਿਚਾਲੇ ਵਾਲੇ ਲੋਕ ਹੈਗੇ ਆ, ਉਹ ਕਹਿੰਦੇ ਪਈ 5 ਵਿੱਚੋਂ 1 ਬੰਦਾ ਜਿਹੜਾ ਪੋਜ਼ੀਟਿਵ ਪਾਇਆ ਜਾ ਰਿਹਾ। ਸੋ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਵੀ ਜਦੋਂ ਕਰੋਨਾ ਵਾਇਰਸ ਬਹੁਤ ਜ਼ਿਆਦਾ ਜ਼ੋਰ ਦੇ ਉੱਤੇ ਸੀ 4-5 ਮਹੀਨੇ ਪਹਿਲਾਂ, ਅਤੇ ਉਹ ਬਜ਼ੁਰਗਾਂ ਦੇ ਵਿੱਚ ਜਾਂ 50 ਜਾਂ 55 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਆ ਉਹਨਾਂ 'ਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ ਸੀ, ਅਤੇ ਉਹਨਾਂ ਦੇ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਆ। ਆਪਾਂ ਦੇਖੀਆਂ ਵੀ ਜਿਹੜੀਆਂ ਟੋਟਲ USA ਦੇ ਵਿੱਚ 2 ਲੱਖ ਤੋਂ ਵੱਧ ਮੌਤਾਂ ਹੋਈਆਂ, ਉਹਨਾਂ 'ਚ ਮੈਜੋਰਟੀ ਦੇ ਵਿੱਚ ਜਿਹੜੇ 50 ਸਾਲ ਤੋਂ ਉੱਪਰ ਵਾਲੇ ਲੋਕ ਸੀ ਜਿਨ੍ਹਾਂ ਨੂੰ ਕੋਈ ਨਾ ਕੋਈ ਹੈਲਥ ਦਾ ਇਸ਼ੂ ਸੀ। ਪਰ ਉਸ ਟਾਈਮ ਦੇ ਉੱਤੇ ਜਿਹੜੇ ਯੰਗ ਲੋਕ ਸੀਗੇ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਸੀ। ਜਾਂ ਤਾਂ ਉਹਨਾਂ ਨੂੰ ਕਰੋਨਾ ਵਾਇਰਸ ਜੇ ਹੁੰਦਾ ਵੀ ਸੀ ਅਤੇ ਉਹ ਆਟੋਮੈਟਿਕਲੀ ਜਿਹੜਾ ਆ ਰਿਕਵਰ ਹੋ ਜਾਂਦੇ ਸੀ, ਕਿਉਂਕਿ ਜਿਹੜਾ CDC ਵੱਲੋਂ ਇਹ ਵੀ ਇੱਕ ਬਿਆਨ ਆਇਆ ਸੀ ਵੀ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਆਪਣੇ ਆਪ ਹੀ ਜਿਹੜੀ ਕਰੋਨਾ ਹੈ ਉਹ ਠੀਕ ਹੋ ਜਾਂਦੀ ਹੈਗੀ ਆ ਬਿਨਾਂ ਕਿਸੇ ਇਲਾਜ ਤੋਂ। ਪਰ ਆਪਾਂ ਦੇਖਿਆ ਜਦੋਂ ਤੋਂ ਯੂਨੀਵਰਸਿਟੀਆਂ ਖੁੱਲ੍ਹੀਆਂ ਆ ਜਾਂ ਥੋੜ੍ਹੀ ਜਿਹੀ ਢਿੱਲ ਮੱਠ ਦਿੱਤੀ ਗਈ ਹੈਗੀ ਆ ਕਈ ਸਟੇਟਸ ਵੱਲੋਂ, ਅਤੇ ਜਿਹੜੇ 20 ਤੋਂ 30 ਸਾਲ ਦੇ ਲੋਕ ਆ ਇਹ ਪਾਰਟੀਆਂ ਬਹੁਤ ਕਰ ਰਹੇ ਹੈਗੇ ਆ ਅਤੇ ਬੀਚਾਂ 'ਤੇ ਜਾ ਰਹੇ ਹੈਗੇ ਆ, ਵੱਖ-ਵੱਖ ਜਗ੍ਹਾ ਦੇ ਉੱਤੇ ਇੰਨਾ ਰਸ਼ ਹੋ ਰਿਹਾ, ਕੋਈ ਜਿਹੜੀ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਜਾ ਰਿਹਾ। ਆਪਾਂ ਦੇਖਦੇ ਹੀ ਹਾਂ ਪਿਕਚਰਸ ਜਿਹੜੀਆਂ ਆਉਂਦੀਆਂ ਹੈਗੀਆਂ ਜਾਂ ਵੀਡੀਓਜ਼ ਤਾਂ ਆਉਂਦੀਆਂ ਹੈਗੀਆਂ, ਅਤੇ ਕੋਈ ਮਾਸਕ ਨਹੀਂ ਪਾਉਂਦਾ ਹੈਗਾ। ਉਹਦੇ ਨਾਲ ਜਿਹੜੇ ਯੰਗ ਲੋਕ ਆ 20 ਤੋਂ 30 ਸਾਲ ਦੇ, ਉਹਨਾਂ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਜਿਹੜੀ ਆ ਉਹ ਮਿਲ ਰਹੀ ਹੈਗੀ ਆ। ਸੋ ਬਿਲਕੁਲ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਵੀ ਕੱਲ੍ਹ ਨੂੰ ਸ਼ੁੱਕਰਵਾਰ ਨੂੰ ਜਿਹੜਾ US ਸੈਂਸਸ ਹੈਗਾ ਆ ਉਹਦੇ ਸੰਬੰਧ ਦੇ ਵਿੱਚ ਆਪਾਂ ਰੇਡੀਓਥੋਨ ਕਰਨਾ ਆ। ਜਿਹੜਾ ਵੀ ਕਿਸੇ ਭੈਣ ਭਰਾ ਨੇ ਹਜੇ ਤੱਕ US ਸੈਂਸਸ ਦਾ ਕੋਈ ਫਾਰਮ ਨਹੀਂ ਭਰਿਆ ਹੈਗਾ,
ਬੜਾ ਈਜ਼ੀ ਹੈਗਾ, ਥੋੜ੍ਹੇ ਜਿਹੇ ਸਟੈਪ ਹੈਗੇ ਆ, ਪਰ ਫਿਰ ਵੀ ਬਹੁਤ ਸਾਰੇ ਆਪਣੇ ਭੈਣ ਭਰਾ ਆ ਜਿਨ੍ਹਾਂ ਦੇ ਕੋਲ ਕੰਪਿਊਟਰ ਨਹੀਂ ਹੈਗਾ, ਬਜ਼ੁਰਗ ਆ, ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਖਾਸ ਕਰਕੇ ਕੁਐਸਚਨ 8 ਅਤੇ 9 ਜਿਹੜੇ ਐਂਡ ਵਾਲੇ ਕੁਐਸਚਨ ਆ ਵੀ ਕਿੱਥੇ ਜਾ ਕੇ ਤੁਸੀਂ ਅਦਰ 'ਤੇ ਜਾ ਕੇ ਸਿੱਖ ਭਰਨਾ ਆ, ਉਹਦੇ ਬਾਰੇ ਜਿਹੜਾ ਆ ਆਪਾਂ ਕਿਸੇ ਨੂੰ ਵੀ ਕੋਈ ਕੁਐਸਚਨ ਹੋਇਆ ਕੱਲ੍ਹ ਨੂੰ, ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ 408 272 5200 'ਤੇ ਕੱਲ੍ਹ ਨੂੰ ਸ਼ੁੱਕਰਵਾਰ ਨੂੰ। ਸੋ ਆਪਾਂ ਜਿਹੜੀ ਆ ਸਾਡੀ ਟੀਮ ਪੂਰੀ ਤਿਆਰ ਹੈਗੀ ਆ ਜਕਾਰਾ ਮੂਵਮੈਂਟ ਨਾਲ ਰਲ ਕੇ, ਅਤੇ ਪੂਰੀ ਜਿਹੜੀ ਆ ਉਹ ਹੈਲਪ ਕਰਾਂਗੇ ਐਪਲੀਕੇਸ਼ਨ ਭਰਨ ਦੇ ਵਿੱਚ, ਜਾਂ ਤਾਂ ਔਨਲਾਈਨ ਭਰ ਦਾਂਗੇ, ਜੇ ਤੁਸੀਂ ਆਪਣੀ ਵੀ ਕਿਸੇ ਨੇ ਗਲਤ ਭਰ ਦਿੱਤੀ ਹੈਗੀ ਆ ਉਹਦੇ ਵਿੱਚ ਅਪਡੇਟ ਕਰਾਉਣ ਦੇ ਵਿੱਚ ਵੀ ਹੈਲਪ ਕਰ ਦਾਂਗੇ। ਸੋ US ਸੈਂਸਸ ਵੀਰੋਂ ਦੇ ਨਾਲ ਗੱਲਬਾਤ ਹੋਈ ਆ। ਸੋ ਇਹ ਜਿਹੜਾ ਪੁਆਇੰਟ ਆ ਇਹ ਵੀ ਪਤਾ ਲੱਗਾ ਆ ਵੀ ਜਿਨ੍ਹਾਂ ਨੇ ਪਿਛਲੇ ਜਦੋਂ ਆਪਣਾ ਨਵਾਂ ਫਾਰਮ ਭਰਿਆ ਸੀ, ਜੇ ਗਲਤੀ ਨਾਲ ਉਹਨਾਂ ਨੇ ਏਸ਼ੀਅਨ ਇੰਡੀਅਨ ਜਾਂ ਅਦਰ ਏਸ਼ੀਅਨ ਕੁਛ ਇੱਦਾਂ ਦਾ ਭਰ ਦਿੱਤਾ ਹੈਗਾ, ਜੇ ਉਹਨੂੰ ਤੁਸੀਂ ਕਰੈਕਟ ਕਰਾਉਣਾ ਚਾਹੁੰਦੇ ਆ ਤਾਂ ਬਿਲਕੁਲ ਤੁਸੀਂ ਨਵਾਂ ਫਾਰਮ ਭਰ ਦੋਗੇ। ਇਹ ਜਿਹੜਾ ਨਵਾਂ ਫਾਰਮ ਹੋਊਗਾ ਇਹਦੇ 'ਚ ਤੁਸੀਂ ਇਹ ਆਟੋਮੈਟਿਕਲੀ ਓਵਰਰਾਈਡ ਕਰ ਜਾਊਗਾ ਜਿਹੜਾ ਪਹਿਲਾਂ ਫਾਰਮ ਭਰਿਆ ਹੈਗਾ। ਸੋ ਕੋਈ ਬਾਹਲੀ ਚੀਜ਼ ਨਹੀਂ ਚਾਹੀਦੀ, ਇੱਕ ਤੁਹਾਡਾ ਐਡਰੈਸ ਚਾਹੀਦਾ, ਘਰ ਦਾ ਐਡਰੈਸ, ਅਤੇ ਦੂਸਰਾ ਤੁਹਾਡਾ ਨਾਮ ਅਤੇ ਡੇਟ ਆਫ ਬਰਥ, ਅਤੇ ਜਿੰਨੇ ਤੁਹਾਡੇ ਜਿਹੜੇ ਘਰ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦਾ ਰਿਲੇਸ਼ਨ, ਜਿੱਦਾਂ ਹਸਬੈਂਡ ਵਾਈਫ ਆ, 2 ਬੱਚੇ ਆ, ਜਾਂ ਹਸਬੈਂਡ ਵਾਈਫ ਆ ਉਹਨਾਂ ਦੇ ਪੇਰੈਂਟਸ ਹੈਗੇ ਆ। ਸੋ ਆਹੀ ਚੀਜ਼ਾਂ ਚਾਹੀਦੀਆਂ। ਇਹ ਕੱਲ੍ਹ ਨੂੰ ਤਿਆਰ ਰੱਖਿਓ, ਜੇ ਕਿਸੇ ਨੂੰ ਹੈਲਪ ਹੋਈ ਜ਼ਰੂਰ ਆਪਾਂ ਹੈਲਪ ਕਰ ਦਾਂਗੇ। ਇਸ ਤੋਂ ਅੱਗੇ 1-2 ਹੋਰ ਬੇਨਤੀਆਂ ਆਪਾਂ ਕਰਨੀਆਂ ਹੈਗੀਆਂ। ਪਿਛਲੇ ਲਗਭਗ ਹੁਣ 25 ਦਿਨਾਂ ਤੋਂ ਪੰਜਾਬੀ ਰੇਡੀਓ USA ਵੱਲੋਂ ਇੱਕ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਆ ਸਿੱਖ ਹਿਸਟਰੀ ਦੇ ਸੰਬੰਧ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਸਿੱਖ ਹਿਸਟਰੀ ਦੀ ਜਿਹੜੀ YouTube ਆ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਜਾਂਦੀ ਆ। ਹਰ ਰੋਜ਼ ਉਸ ਨੂੰ ਅਪਲੋਡ ਕੀਤਾ ਜਾਂਦਾ ਸਿੱਖ ਹਿਸਟਰੀ ਦਾ। ਤੁਸੀਂ ਹਰ ਰੋਜ਼ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਹੈਗੇ ਆ AM FM ਘਰਾਂ ਦੇ ਵਿੱਚ ਤੁਸੀਂ ਸਵੇਰੇ ਸ਼ਾਮ ਜਿਹੜੀ ਆ ਉਹ ਸੁਣਦੇ ਹੀ ਆ, ਪਰ ਹੁਣ ਉਹ ਤੁਸੀਂ YouTube ਫਾਰਮ 'ਚ ਵੀ ਦੇਖ ਸਕਦੇ, ਪਿਕਚਰਸ ਜਿਹੜੀਆਂ ਉਸ ਹਿਸਟਰੀ ਦੇ ਨਾਲ ਜਿਹੜੀਆਂ ਸੰਬੰਧਿਤ ਹੁੰਦੀਆਂ ਆ। ਸੋ ਬੇਨਤੀ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇਸੇ ਤਰ੍ਹਾਂ ਜਿਹੜਾ ਇੰਸਟਾਗ੍ਰਾਮ ਆ, ਅੱਜ ਕੱਲ੍ਹ ਜਿਹੜੇ ਨਵੇਂ ਨੌਜਵਾਨ ਆ ਉਹ ਇੰਸਟਾਗ੍ਰਾਮ ਨੂੰ ਵੀ ਬਹੁਤ ਯੂਜ਼ ਕਰਦੇ ਆ। ਸੋ ਇੰਸਟਾਗ੍ਰਾਮ ਨੂੰ ਵੀ ਜਿਹੜਾ ਆ ਜੁਆਇਨ ਕਰੋ, ਉਹਦੀ ਕੋਈ ਚਾਰਜਸ ਨਹੀਂ ਹੁੰਦੇ ਹੈਗੇ, ਉਹਦੇ ਉੱਤੇ ਬਿਲਕੁਲ ਜਿਹੜਾ ਆ ਅਪਡੇਟ ਕਿਸੇ ਤਰ੍ਹਾਂ ਦੀ ਵੀ ਹੁੰਦੀ ਆ ਉਹ ਤੁਹਾਨੂੰ ਜਿਹੜੀ ਅਪਡੇਟ ਆ ਉਹ ਕੀਤੀ ਜਾਂਦੀ ਹੈਗੀ ਆ, ਅਤੇ ਤੁਸੀਂ ਉੱਥੇ ਉਸ ਅਪਡੇਟ ਨੂੰ ਦੇਖ ਸਕਦੇ ਹੋ। ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਅਪ ਗਈ ਹੈਗੀ ਆ। ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ 52.31 ਅਪ ਗਿਆ ਅਤੇ ਕਲੋਜ਼ ਹੋਇਆ 26,815 'ਤੇ। ਨੈਸਡੈਕ ਜਿਹੜਾ ਆ ਉਹ ਵੀ ਅਪ ਗਿਆ 39.28 ਅਤੇ ਕਲੋਜ਼ ਹੋਇਆ 10,672 'ਤੇ। S&P ਇੰਡੈਕਸ ਜਿਹੜਾ ਆ ਉਹ ਵੀ ਅਪ ਗਿਆ 9.67 ਅਤੇ ਕਲੋਜ਼ ਹੋਇਆ 3246 ਦੇ ਉੱਤੇ। ਅਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਰੂਪੀਜ਼ ਦੀ ਅਤੇ ਕੈਨੇਡੀਅਨ ਡਾਲਰ ਦੀ, ਸੋ ਕੱਲ੍ਹ ਵਾਂਗ ਹੀ ਸੇਮ ਆ, ਕੋਈ ਬਾਹਲਾ ਉਹਦੇ 'ਚ ਫਰਕ ਨਹੀਂ ਹੋਇਆ। ਸੋ ਇੱਥੇ ਹੀ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA। जी हाजरीन नाज़रीन पेश करने जा रहे हैं आप सबकी नज़र